जी हाँ, सारे श्रोतिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਦੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਬੇਕਰਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲਾ ਸਕਦੇ ਹੋ, ਪੀਜ਼ਾ ਔਡਰ ਕਰ ਸਕਦੇ ਹੋ। ਵਿਜ਼ਿਟ ਕਰੋ chicagopizzatwist.com ਅਤੇ 10% ਆਫ ਮਿਲੂਗਾ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ 'ਚ ਬਲਤੇਜ ਪੰਨੂ ਜੀ ਨੂੰ ਹੁਣ ਸਵਾਗਤ ਕਰਦੇ ਹਾਂ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਆਨੂੰ ਜੀ ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ ਵੈਰੀ ਮਚ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਕੁਛ ਇੱਥੇ ਵਾਪਰ ਰਿਹਾ ਜਾਂ ਵਾਪਰਿਆ ਪਿਛਲੇ 24 ਘੰਟਿਆਂ ਦੇ ਦੌਰਾਨ। ਜੀ, ਇਸ ਤਰ੍ਹਾਂ ਜਿਹੜੀਆਂ ਬਹੁਤੀਆਂ ਨਿਗਾਹਾਂ ਲੱਗੀਆਂ ਹੋਈਆਂ ਸੀਗੀਆਂ ਆਮ ਆਦਮੀ ਪਾਰਟੀ ਦੇ MLAs ਜਿਹੜੇ ਦਿੱਲੀ ਦੇ ਵਿੱਚ ਸੱਦੇ ਗਏ ਸੀਗੇ, ਉਹਦੇ ਉੱਤੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖਹਿਰਾ ਤੇ ਉਹਦੇ ਨਾਲ ਗਏ 7 ਵਿਧਾਇਕਾਂ ਦੇ ਨਾਲ ਮੀਟਿੰਗ ਜਿਹੜੀ ਸੀ ਉਹ ਕੀਤੀ। ਦੋਵਾਂ ਧਿਰਾਂ ਦੇ ਵਿਚਕਾਰ ਗੱਲਬਾਤ ਟੁੱਟਣ ਦੀ ਜਿਹੜੀ ਹੈ ਉਹ ਖਬਰ ਆ ਰਹੀ ਹੈ। ਜੀ, ਮੀਟਿੰਗ ਜਿਹੜੀ ਉਹ ਬੇਸਿੱਟਾ ਰਹਿਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ 2 ਅਗਸਤ ਨੂੰ ਬਠਿੰਡੇ ਦੇ ਵਿੱਚ ਕਨਵੈਨਸ਼ਨ ਬਰਕਰਾਰ ਰੱਖਣ ਦਾ ਐਲਾਨ ਕੀਤਾ ਤੇ ਉਹਨੇ ਕਿਹਾ ਕਿ ਉਹ ਇਹ ਜਿਹੜੀ 2 ਤਰੀਕ ਦੀ ਮੀਟਿੰਗ ਆ ਉਹ ਜ਼ਰੂਰ ਕਰਨਗੇ। ਮਨੀਸ਼ ਸਿਸੋਦੀਆ ਨੂੰ ਵੀ 2 ਅਗਸਤ ਦੀ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋਣ ਦਾ ਉਹਨਾਂ ਸੱਦਾ ਦਿੱਤਾ ਔਰ ਉਹਨੇ ਕਿਹਾ ਕਿ ਉਹ ਗੱਲਬਾਤ ਦੇ ਵਿੱਚ ਤਾਂ ਵਿਸ਼ਵਾਸ ਰੱਖਦੇ ਆ, ਪਰ ਮੀਟਿੰਗ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਹੋਈ। ਪੱਤਰਕਾਰ ਤੋਂ ਸਿਆਸਤਦਾਨ ਬਣੇ ਕੰਵਰ ਸੰਧੂ ਹੋਰਾਂ ਨੇ ਕਿਹਾ ਕਿ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪਾਰਟੀ ਦੇ ਮੁੱਖ ਅਹੁਦੇ ਦੇ ਵਿੱਚ ਕੋਈ ਵੀ ਦਲਿਤ ਨਹੀਂ ਹੈ ਤੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਕੇ ਦਲਿਤ ਪੱਤਾ ਖੇਡਿਆ ਜਾ ਰਿਹਾ। ਉਹਨਾਂ ਇਹ ਸਾਰੇ ਆਗੂਆਂ ਨੇ ਇਹ ਕਿਹਾ ਕਿ ਉਹ ਕੋਈ ਵੱਖਰੀ ਪਾਰਟੀ ਨਹੀਂ ਬਣਾ ਰਹੇ, ਪਾਰਟੀ ਦੇ ਨਾਲ ਖੜੇ ਆ। ਦੂਜੇ ਪਾਸੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਆਬਾਦੀ ਹੈ। ਉਹਨਾਂ ਪੰਜਾਬ ਦੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਇਹਦੇ ਲਈ ਵਿਰੋਧੀ ਧਿਰ ਦਾ ਆਗੂ ਬਣਾਇਆ ਕਿਉਂਕਿ ਪਾਰਟੀ ਗਰੀਬਾਂ ਤੇ ਦਲਿਤ ਵਰਗ ਨੂੰ ਅੱਗੇ ਲਿਆਉਣ ਦੇ ਵਾਸਤੇ ਜਿਹੜੀ ਹੈ ਜੀ ਉਹ ਬਣੀ ਹੈ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਵਿਧਾਇਕਾਂ ਤੇ ਲੀਡਰਸ਼ਿਪ ਦੇ ਨਾਲ ਵਿਚਾਰ ਕਰਕੇ ਹੀ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਗਿਆ ਤੇ ਫੈਸਲਾ ਦਿੱਲੀ ਹਾਈ ਕਮਾਂਡ ਦਾ ਨਹੀਂ ਹੈ। ਔਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ 2 ਅਗਸਤ ਨੂੰ ਬੁਲਾਈ ਕਨਵੈਨਸ਼ਨ ਦੇ ਬਾਰੇ ਉਹਨਾਂ ਨੇ ਕਿਹਾ ਕਿ ਕਿਸੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ। ਉੱਧਰ ਇਹ ਵੀ ਜਿਹੜਾ ਜੀ ਪਤਾ ਲੱਗਾ ਹੈ ਕਿ ਅੱਜ ਜਿਹੜੇ ਕਨਵੀਨਰ ਨੇ, ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਹੋਰੀ, ਉਹਨਾਂ ਨੇ ਪੰਜਾਬ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਸਣੇ 5 ਜ਼ੋਨ ਪ੍ਰਧਾਨਾਂ, ਸਮੂਹ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਤੇ ਪਾਰਟੀ ਦੇ ਸਮੂਹ ਵਿੰਗ ਜਿਹੜੇ ਨੇ ਉਹਨਾਂ ਦੇ ਪ੍ਰਧਾਨਾਂ ਨੂੰ ਸੱਦਿਆ। ਔਰ ਇਸ ਤੋਂ ਪਹਿਲਾਂ 27 ਜੁਲਾਈ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਜਿਹੜੇ ਇੱਕ ਵਿਧਾਇਕ ਸੀ ਜੈ ਕਿਸ਼ਨ ਰੋੜੀ, ਉਹ ਤੇ 3 ਹੋਰ ਵਿਧਾਇਕ ਮੀਤ ਹੇਅਰ, ਮਨਜੀਤ ਸਿੰਘ ਬਲਾਸਪੁਰੀ ਤੇ ਕੁਲਵੰਤ ਸਿੰਘ ਪੰਡੋਰੀ, ਉਹ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੂੰ ਮਿਲ ਚੁੱਕੇ ਆ ਤੇ ਇਸ ਮਾਮਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਦਖਲ ਦੇਣ ਦੀ ਅਪੀਲ ਜਿਹੜੀ ਆ ਉਹ ਕਰ ਚੁੱਕੇ ਆ। ਦੇਖਦੇ ਹਾਂ ਇਹ ਮਾਮਲਾ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦਾ। ਲਗਭਗ ਇਹ ਲੱਗ ਰਿਹਾ ਹੈ ਕਿ ਪਾਰਟੀ ਜਿਹੜੀ ਆ ਉਹ ਦੁਫਾੜ ਵੱਲ ਨੂੰ ਵੱਧ ਰਹੀ ਹੈ। ਜੇ ਦੁਫਾੜ ਵੱਲ ਨੂੰ ਵੱਧਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਜਿਹੜਾ ਪਲੇਟਫਾਰਮ ਲੋਕਾਂ ਨੇ ਬਣਾ ਕੇ ਇਸ ਪਾਰਟੀ ਨੂੰ ਦਿੱਤਾ ਸੀ ਉਹ ਇਹਨਾਂ ਲੀਡਰਾਂ ਦੀ ਆਪਸੀ ਹਉਮੈ ਦੀ ਭੇਟ ਜਿਹੜਾ ਜੀ ਉਹ ਚੜ ਜਾਊਗਾ ਉਸ ਟਾਈਮ ਜਦੋਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ, ਉੱਧਰੋਂ ਲੋਕ ਸਭਾ ਦੀਆਂ ਚੋਣਾਂ ਅੱਗੋਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਔਰ ਇਹਨਾਂ ਜਿਹੜੇ ਲੀਡਰ ਨੇ ਇਹ ਇਸ ਵੇਲੇ ਕਿਉਂਕਿ ਪਾਰਟੀ ਜਦੋਂ ਉੱਭਰੀ ਸੀਗੀ ਉਦੋਂ ਇਹ ਵੋਲੰਟੀਅਰਾਂ ਦੀ ਪਾਰਟੀ ਦੇ ਤੌਰ ਦੇ ਉੱਤੇ ਉੱਭਰੀ ਸੀ, ਇਸ ਵੇਲੇ ਇਹ ਮਹਿਜ਼ ਲੀਡਰਾਂ ਦੀ ਪਾਰਟੀ ਜਿਹੜੀ ਹੈ ਜੀ ਉਹ ਬਣ ਕੇ ਰਹਿ ਗਈ ਹੈ ਕਿ ਇੱਕ ਦੂਜੇ ਨੂੰ ਠਿੱਬੀ ਜਿਹੜੀ ਹੈ ਜੀ ਉਹ ਕਿਵੇਂ ਲਾਉਣੀ ਆ। ਠਿੱਬੀਆਂ ਪੰਜਾਬ ਦੇ ਵਿੱਚ ਵੀ ਸਿਖਰ ਦੇ ਉੱਤੇ ਲੱਗ ਰਹੀਆਂ ਨੇ ਇੱਕ ਦੂਸਰੇ ਨੂੰ, ਠਿੱਬੀਆਂ ਜਿਹੜੀਆਂ ਜੀ ਉਹ ਹਾਈ ਕਮਾਂਡ ਦੇ ਵਿੱਚ ਵੀ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਨੂੰ ਲਾ ਰਹੀ ਹੈ ਜੀ। ਜੇ ਗੱਲ ਕਰੀਏ ਲੋਕ ਸਭਾ ਚੋਣਾਂ ਦੀ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ 5 ਲੋਕ ਸਭਾ ਹਲਕਿਆਂ ਦੇ ਵਾਸਤੇ ਉਮੀਦਵਾਰਾਂ ਦੀ ਭਾਲ ਸ਼ੁਰੂ ਕੀਤੀ ਆ।
ਔਰ ਇਸ ਸਿਲਸਿਲੇ ਦੇ ਵਿੱਚ 5 ਲੋਕ ਸਭਾ ਹਲਕਿਆਂ ਦੇ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਪਹਿਲੇ ਗੇੜ ਦੀ ਗੱਲਬਾਤ ਕਰਕੇ ਸੰਭਾਵੀ ਉਮੀਦਵਾਰਾਂ ਦਾ ਜਾਇਜ਼ਾ ਜਿਹੜਾ ਉਹ ਲਿਆ ਗਿਆ। ਔਰ ਇਹ ਉਹ ਲੋਕ ਸਭਾ ਹਲਕੇ ਆ ਜਿਨ੍ਹਾਂ ਦੇ ਵਿੱਚ ਕਾਂਗਰਸ ਨੂੰ 14ਵੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਕਾਂਗਰਸ ਨੇ ਵਿਚਾਰ ਚਰਚਾ ਦੇ ਵਾਸਤੇ ਇਹਨਾਂ ਹਲਕਿਆਂ ਦੇ ਡਿਸਟ੍ਰਿਕਟ ਪ੍ਰਧਾਨ ਤੇ ਸੀਨੀਅਰ ਆਗੂ ਜਿਹੜੇ ਉਹ ਚੰਡੀਗੜ੍ਹ ਬੁਲਾਏ ਸੀਗੇ ਤਾਂ ਕਿ ਉਹਨਾਂ ਦੇ ਨਾਲ ਸੰਭਾਵੀ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਜਾ ਸਕੇ। ਇਹਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ, ਸੰਗਰੂਰ, ਫਰੀਦਕੋਟ, ਖਡੂਰ ਸਾਹਿਬ ਤੇ ਹੁਸ਼ਿਆਰਪੁਰ ਸ਼ਾਮਲ ਨੇ। ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਹੋਰੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ। ਹਰੇਕ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਦੀ 17 ਦੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਜਿਹੜੇ ਜਿੱਤੇ ਤੇ ਹਾਰੇ ਹੋਏ ਨੇ ਉਹਨਾਂ ਦੇ ਨਾਲ ਲੋਕ ਸਭਾ ਹਲਕੇ ਦੇ ਯੂਥ ਵਿੰਗ, ਮਹਿਲਾ ਵਿੰਗ, ਐਸਸੀ ਵਿੰਗ, ਬਾਕੀ ਜਿਹੜੇ ਸਾਰੇ ਸੀ ਉਹਨਾਂ ਨੂੰ ਵੀ ਜਿਹੜਾ ਉਹ ਸੱਦਿਆ ਹੋਇਆ ਸੀਗਾ। ਹਰੇਕ ਲੋਕ ਸਭਾ ਹਲਕੇ ਤੋਂ 15 ਤੋਂ ਲੈ ਕੇ 20 ਆਗੂ ਜਿਹੜੇ ਉਹ ਹਾਜ਼ਰ ਸੀਗੇ। ਔਰ ਇਹਦੀ ਜਿਹੜੀ ਮੇਨ ਸੀਗੀ ਜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਗ੍ਹਾ ਦੇ ਉੱਤੇ ਉਹਨਾਂ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਹੋਰੀ ਜਿਹੜੇ ਉਹ ਹਾਜ਼ਰ ਸੀਗੇ। 5 ਹਲਕਿਆਂ ਦੇ ਆਗੂਆਂ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਜਿਹੜੀ ਇਹਦੀ ਲੰਮੀ ਚੌੜੀ ਚਰਚਾ ਵੀ ਕੀਤੀ। ਇਹਦੇ ਵਿੱਚ ਕੁਝ ਨਾਮ ਸਾਹਮਣੇ ਆਏ ਜਿਨ੍ਹਾਂ ਨਾਵਾਂ ਦੀ ਜਿਹੜੀ ਚਰਚਾ ਹੈ ਉਹ ਮੁੱਖ ਮੰਤਰੀ ਹੋਰਾਂ ਦੇ ਨਾਲ ਕੀਤੀ ਜਾਊਗੀ। ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਉਹ ਗੱਲ ਤੁਰ ਸਕੂਗੀ। ਕਾਂਗਰਸ ਪਾਰਟੀ ਇਹਨਾਂ ਲੋਕ ਸਭਾ ਹਲਕਿਆਂ ਦੇ ਆਗੂਆਂ ਦੇ ਨਾਲ ਸ਼ੁਰੂ ਦੀ ਗੱਲਬਾਤ ਕਰਕੇ ਜਾਇਜ਼ਾ ਇਹ ਲੈ ਰਹੀ ਹੈ ਕਿ ਇਹਨਾਂ ਹਲਕਿਆਂ ਤੋਂ ਕਿਹੜੇ ਆਗੂ ਉਮੀਦਵਾਰ ਜਿਹੜੇ ਆ ਜੀ ਉਹ ਹੋ ਸਕਦੇ ਆ। ਔਰ ਲੋਕ ਸਭਾ ਦੀਆਂ ਚੋਣਾਂ ਦੇ ਵਾਸਤੇ ਪਾਰਟੀ ਨੇ ਇਹ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕੀਤਾ। ਇਹ ਹਾਲਾਂਕਿ ਚੋਣਾਂ 19 ਦੇ ਵਿੱਚ ਹੋਣੀਆਂ ਨੇ ਪਰ ਇਹ ਵੀ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਇਹ ਚੋਣਾਂ ਕੁਝ ਸਮਾਂ ਪਹਿਲਾਂ ਵੀ ਹੋ ਸਕਦੀਆਂ ਨੇ। ਵੈਸੇ ਬਹੁਤਾ ਕੁਝ ਜਿਹੜਾ ਜੀ ਮੌਜੂਦਾ ਚੱਲ ਰਹੇ ਸੈਸ਼ਨ ਦੇ ਐਂਡ ਦੇ ਉੱਤੇ ਪਤਾ ਲੱਗਣ ਦੇ ਆਸਾਰ ਨੇ ਕਿ ਚੋਣਾਂ ਜਿਹੜੀਆਂ ਉਹ ਪਹਿਲਾਂ ਹੋਣਗੀਆਂ ਜਾਂ ਇਹ ਚੋਣਾਂ ਜਿਹੜੀਆਂ ਉਹ ਲੇਟ ਹੋ ਸਕਦੀਆਂ ਨੇ। ਕਿਸੇ ਟਾਈਮ ਜਿਹੜੇ ਜਿਸਮਾਂ ਦਾ ਜ਼ੋਰ ਜਿਹੜਾ ਬੰਦਿਆਂ ਦਾ ਜ਼ੋਰ ਉਹ ਪੰਜਾਬੀਆਂ ਦੀਆਂ ਖੇਡਾਂ ਹੋਇਆ ਕਰਦੀਆਂ ਸਨ। ਰਵਾਇਤੀ ਖੇਡਾਂ ਉਹ ਚਾਹੇ ਘੋਲ ਹੋਣ, ਚਾਹੇ ਕਬੱਡੀਆਂ ਹੋਣ, ਚਾਹੇ ਉਹ ਰੱਸੇ ਖਿੱਚਣੇ ਹੋਣ, ਇੱਦਾਂ ਦੀਆਂ ਖੇਡਾਂ ਸਨ। ਪਰ ਹੌਲੀ ਹੌਲੀ ਪੰਜਾਬੀਆਂ ਦੇ ਵਿੱਚ ਇੱਕ ਨਵੀਂ ਜਿਹੜੀ ਜੀ ਖੇਡ, ਇਹਨੂੰ ਖੇਡ ਤਾਂ ਨਹੀਂ ਕਿਹਾ ਜਾ ਸਕਦਾ, ਜ਼ੋਰ ਤਾਂ ਜਿਹੜਾ ਜੀ ਉਹ ਬੰਦਿਆਂ ਦੀ ਖੁਰਾਕ ਤੇ ਉਹਦੇ ਵੱਲੋਂ ਕੀਤੀ ਗਈ ਐਕਸਰਸਾਈਜ਼ ਦੇ ਵਿੱਚ ਹੁੰਦਾ। ਇਹ ਮਸ਼ੀਨਰੀ ਦਾ ਜ਼ੋਰ ਜਿਹੜਾ ਜੀ ਉਹ ਪਰਖਣ ਦੇ ਵਾਸਤੇ ਜਿਹਨੂੰ ਟਰੈਕਟਰ ਟੋਚਣ ਮੁਕਾਬਲਾ ਜਿਹੜਾ ਜੀ ਉਹ ਕਹਿੰਦੇ ਆ, ਇਹ ਜਿਹੜਾ ਜੀ ਉਹ ਸ਼ੁਰੂ ਹੋਇਆ। ਇਸੇ ਤਰ੍ਹਾਂ ਦਾ ਇੱਕ ਟਰੈਕਟਰ ਟੋਚਣ ਮੁਕਾਬਲਾ ਪੰਜਾਬੀਆਂ ਦੀ ਵੱਡੀ ਗਿਣਤੀ ਵਾਲੇ ਰਾਜਸਥਾਨ ਦੇ ਗੰਗਾਨਗਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਸੀਗਾ। ਲੋਕ ਬੜੇ ਇਕੱਠੇ ਹੋਏ ਸੀ ਉੱਥੇ। ਮੰਡੀ ਦੇ ਵਿੱਚ ਪਏ ਹੋਏ ਸ਼ੈੱਡ ਦੇ ਉੱਤੇ ਚੜੇ ਹੋਏ ਸੀਗੇ ਲੋਕ ਜਿਹੜੇ ਕਿ ਇਹ ਟਰੈਕਟਰ ਟੋਚਣ ਮੁਕਾਬਲਾ ਵੇਖਣ ਦੇ ਵਾਸਤੇ ਆਏ ਸੀ। ਸ਼ੈੱਡ ਦੇ ਉੱਤੇ ਲੋਕ ਲੋੜ ਤੋਂ ਜ਼ਿਆਦਾ ਹੋ ਗਏ ਤੇ ਸ਼ੈੱਡ ਜਿਹੜਾ ਸੀ ਉਹ ਡਿੱਗ ਪਿਆ ਔਰ ਇਹਦੇ ਵਿੱਚ ਕੁਝ ਮੌਤਾਂ ਹੋਣ ਦੀ ਜਿਹੜੀ ਦੀ ਉਹ ਖਬਰ ਹੈ। 17 ਜਾਣਿਆਂ ਦੀ ਹਾਲਾਤ ਬੇਹੱਦ ਗੰਭੀਰ ਜਿਹੜੀ ਹੈ ਜੀ ਉਹ ਬਣੀ ਹੋਈ ਹੈ। 5000 ਲੋਕ ਇੱਥੇ ਵੇਖਣ ਆਏ ਸੀ ਔਰ 700 ਦੇ ਕਰੀਬ ਸ਼ੈੱਡ ਦੇ ਉੱਤੇ ਜਿਹੜੇ ਆ ਜੀ ਉਹ ਚੜੇ ਹੋਏ ਸੀਗੇ। ਪਦਮਪੁਰ ਝੋਨਾ ਮੰਡੀ ਹੈ ਜਿੱਥੇ ਇਹ ਟਰੈਕਟਰ ਟੋਚਣ ਮੁਕਾਬਲਾ ਜਿਹੜਾ ਜੀ ਉਹ ਹੋ ਰਿਹਾ ਸੀਗਾ, ਜਿੱਥੇ ਇਹ ਵੱਡਾ ਹਾਦਸਾ ਜਿਹੜਾ ਉਹ ਵਾਪਰਿਆ। ਦੱਸਿਆ ਗਿਆ ਕਿ ਇਹਦੀ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ। ਇਹ ਸਮਾਗਮ ਸੀਗਾ ਕਰਾਉਣ ਦੇ ਵਾਸਤੇ ਕਿਸੇ ਪ੍ਰਸ਼ਾਸਨਿਕ ਦੀ ਜਿਹੜੀ ਪ੍ਰਵਾਨਗੀ ਆ ਉਹ ਨਹੀਂ ਸੀ ਲਈ ਗਈ। ਆਪਣੇ ਤੌਰ ਦੇ ਉੱਤੇ ਜਿਹੜੇ ਆ ਜੀ ਇਹ ਮੁਕਾਬਲੇ ਹੁੰਦੇ ਆ। ਇੱਥੇ ਕਈ ਵੀਡੀਓਜ਼ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਜਿਹੜੇ ਟਰੈਕਟਰ ਟੋਚਣ ਮੁਕਾਬਲੇ ਦੇ ਵਿੱਚ ਟਰੈਕਟਰ ਜਿਹੜਾ ਉਹਦੇ ਦੋ ਧੜ ਕਈ ਵਾਰੀ ਹੋ ਜਾਂਦੇ ਆ ਜ਼ੋਰ ਜਿਹੜਾ ਵੀ ਉਹ ਲਾਉਂਦਿਆਂ ਹੋਇਆ। ਭਾਵ ਕਿ ਕਿਸਾਨ ਜਿਹੜੇ ਆ ਉਹ ਨੁਕਸਾਨ ਝੱਲਦੇ ਆ ਮਸ਼ੀਨਰੀ ਦਾ। ਕਿਸਾਨ ਜਿਹੜਾ ਉਹ ਆਪਣੇ ਟਰੈਕਟਰ ਨੂੰ ਵੀ ਬੱਚਿਆਂ ਵਾਂਗੂ ਸਮਝਦਾ ਤੇ ਉਹਨੂੰ ਇਉਂ ਦਾ ਤੇ ਜਿਹੜਾ ਜੀ ਉਹ ਲਾਉਣਾ ਇਹ ਮੂਰਖਾਨਾ ਦੀ ਜਿਹੜੀ ਹੈ ਜੀ ਉਹ ਖੇਡ ਦਿਸ ਰਹੀ ਹੈ, ਜਿਹਦੇ ਵਿੱਚ ਨੁਕਸਾਨ ਦੇ ਨਾਲ ਨਾਲ ਸੱਟ ਪੇਟ ਦਾ ਪੂਰਾ ਜਿਹੜਾ ਜੀ ਉਹ ਚਾਂਸ ਬਣਿਆ ਰਹਿੰਦਾ। ਤੇ ਆਹ ਜਿਹੜਾ ਜੀ ਇਹ ਮੌਤ ਦੇ ਮੂੰਹ ਕਈ ਲੋਕ ਜਿਹੜੇ ਉਹ ਜਾ ਪਏ। ਪੰਜਾਬ ਦੇ ਵਿੱਚ ਵੀ ਇਹ ਟਰੈਕਟਰ ਟੋਚਣ ਮੁਕਾਬਲੇ ਜਿਹੜੇ ਆ ਜੀ ਉਹ ਬਹੁਤ ਜਗ੍ਹਾ ਦੇ ਉੱਤੇ ਹੁੰਦੇ ਆ। ਹੋਣਾ ਤਾਂ ਨਹੀਂ ਇਹ ਕਿਸੇ ਵੀ ਹਾਲਤ ਦੇ ਵਿੱਚ ਚਾਹੀਦਾ, ਕਿਉਂਕਿ ਇਹ ਮੁਕਾਬਲਾ ਕੀ ਹੋਇਆ, ਜਿਹੜੀਆਂ ਖੇਡਾਂ ਨੇ ਉਹ ਕਈ ਕਿਸਮ ਦੀਆਂ ਹੋਰ ਹੈਗੀਆਂ ਨੇ। ਉਹ ਮਸ਼ੀਨਰੀ ਦਾ ਜ਼ੋਰ ਲਵਾ ਕੇ ਸਵਾਏ ਨੁਕਸਾਨ ਤੋਂ ਹੋਰ ਕੁਝ ਨਹੀਂ ਜਿਹੜਾ ਜੀ ਇਹ ਹੋ ਸਕਦਾ ਜੀ। ਗੱਲ ਆਪਾਂ ਸਟਾਰਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀਤੀ ਸੀ।
आम आदमी पार्टी की गल आए तो सोशल मीडिया का जिक्र ना आए, ये नहीं हो सकता, क्योंकि सोशल मीडिया तो ही एक किस्म के नाल जन्मी सी पार्टी और सोशल मीडिया के उत्ते ही सरकार भी बना ली थी। बाद जी रियलिटी के सरकार नहीं बना सकी। इस वेले सोशल मीडिया के उत्ते आम आदमी पार्टी पंजाब ते जिहड़े लोक इंसाफ पार्टी है ये वर्कर जिहड़े है जी वो भिड़ रहे हैं और जिस टाइप की बयानबाजी इल्जामबाजी जिहड़ी है जी वो चल रही है, बिना किसी शक के दूरियां दुश्मनियां जिहड़ियां जी वो प्रमोट ये हो रही ने। सुखपाल सिंह खैरा नूं आम आदमी पार्टी के वल्लों अहुदे तो हटाउण तो बाद आप ते लोक इंसाफ पार्टी के विचाले ये जबानी जिहड़ी जंग है ये सोशल मीडिया के रूप के वड्डे रूप के लड़ी जा रही है। आप वर्करां ने लोक इंसाफ पार्टी के मुखी सिमरजीत सिंह बैंस जिहड़े विधायक ने उन्हां दी एक फोटो फेसबुक के उत्ते वायरल की, जिहदे विच सुखपाल सिंह खैरा, विधायक सिमरजीत सिंह बैंस ते साबका सेहत मंत्री सतपाल गोसाई विखाई दे रहे हैं। ये फोटो जिहड़ी जी वो चर्चा का विषय बनी रही। ये कहा गया कि जिहड़े विधायक बैंस ने उन्होंने भाजपा आगू दे नाल सुखपाल सिंह खैरा होरां दी मुलाकात करवाई है, जिन्होंने लोक सभा चोणां 2019 के नाल जोड़ के जिहड़ा जी वो देखा जा रहा है। ਜਿਹੜੇ आप वर्कर है वो इहनूं उदाहरण बना रहे हैं कि सिमरजीत सिंह बैंस होरां करके ही खैरा की कुर्सी जिहड़ी है वो गई है। इहनूं लैके आम आदमी पार्टी के वर्करां ते लोक इंसाफ पार्टी के वर्करां दे विच ज़बानी जंग जिहड़ी है जी वो फेसबुक दे उत्ते जारी है। दोवें पार्टियां दे वर्कर एक दूजे नूं मंदा चंगा नीवें पद्धर तक जिहड़ा जी वो बोल रहे हैं। आप दे जिहड़ा सोशल मीडिया देखण वाले आ जी वो ये कहिंदे आ कि विधायक सिमरजीत सिंह बैंस नूं बहरूपीआ लिख के फेसबुक के पोस्ट जी पाई सी, जिहदे विच विधायक बैंस की अकाली दल के प्रधान सुखबीर सिंह बादल, आम आदमी पार्टी के सुप्रीमो अरविंद केजरीवाल ते नवजोत सिद्धू नाल बनाए मोर्चे दीआं तस्वीरां जिहड़ियां जी वो लाईआं गईआं सीगीआं। इसे तरीके नाल लोक इंसाफ पार्टी के वर्करां ने भी फेसबुक के उत्ते आम आदमी पार्टी के खिलाफ मोर्चा खोलिया होया। लोक इंसाफ पार्टी के वर्करां ने कई पोस्टां पाईआं, जिहदे विच अरविंद केजरीवाल के वल्लों अकाली दल के साबका मंत्री बिक्रम सिंह मजीठिया कोलों माफी मंगणी, मंदे नूं पंजाब दे नाल धोखा करार जिहड़ा जी वो दिता। नाल ये भी लिखा गया कि केजरीवाल ने बिक्रम मजीठिया कोलों डर के माफी मंगी है। फेसबुक के उत्ते इन्हां पोस्टां दी जिहड़ी जी वो चर्चा रही। फेसबुक तो बाद ये व्हाट्सएप के उत्ते भी जिहड़ियां जी वो आ गईआं। लोग एक दूजे नूं अगे तो अगे जिहड़ियां सीगीआं जी ये फॉरवर्ड करते रहे। हुण लीडरां दा की पता जो अंदर खाते मीटिंग करते हैं किहनूं मिल आउंदे आ किहो जिहा समझौता जिहड़ा जी वो कर लैंदे आ, ये लोकां नूं समझण दी लोड़ है जिहड़े आपो अपने सोशल मीडिया दे राही एक दूजे के खिलाफ जिहड़ा जी वो लिखी बोली जाते हैं। कुछ अकल नूं हत्था जिहड़ा जी वो लोकां नूं मारना चाहिए। जदों इन्हां नेतावां ने कोई समझौता करना होया इन्हां ने लोकां नूं नहीं पुछना जिहड़े फेसबुक के उत्ते एक दूजे दे नाल नीवी पद्धर की जिहड़ी भाषा है वो बोल के बिना वजह तो दुश्मनियां जिहड़ियां वो वधाई तुरे जा रहे ने जी। इस वेले जिहड़ा पिंडां दा माहौल है वो भखण लग्या, क्योंकि पंजाब दे विच पंचायती चोणां जिहड़ियां दी वो आ रहीआं ने। ग्राम पंचायतां, ब्लाक समिति, डिस्ट्रिक्ट परिषद दीआं चोणां इहदे कमिशन नूं 30 सितंबर तक अमल पूरा करन दे वास्ते जिहड़ा दी वो किहा गया। ਇਹਦੇ संदर्भ ਦੇ ਵਿੱਚ कमिशन ने सरगर्मियां शुरू कर ਦਿੱਤੀਆਂ ਨੇ। ਚੋਣ ਕਮਿਸ਼ਨ ਦੇ ਵੱਲੋਂ मध्य प्रदेश, राजस्थान ਤੇ हरियाणा तो बैलेट बक्से ਜਿਹੜੇ ਆ ਜੀ ਉਹ ਮੰਗਵਾਏ ਗਏ ਆ, ਕਿਉਂਕਿ ਚੋਣਾਂ बैलेट पेपर ਰਾਹੀਂ ਕਰਵਾਈਆਂ ਜਾ ਰਹੀਆਂ ਨੇ ਔਰ ਇਹਦੀ ਜਿਹੜੇ ਦੀ ਸਾਰਾ ਕੁਝ ਤਿਆਰੀ ਸ਼ੁਰੂ ਹੋ ਗਈ ਆ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਖੱਬੇ ਪੱਖੀਆਂ ਧਿਰਾਂ, ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਉਮੀਦਵਾਰ ਜਿਹੜੇ ਆ ਜੀ ਉਹ ਖੜੇ ਕੀਤੇ ਜਾਣਗੇ। ਜਿਹੜੇ ਬਹੁਤੇ ਉਮੀਦਵਾਰ ਹੈ ਉਹ ਡੋਪ ਟੈਸਟ ਤੇ 10ਵੀਂ ਪਾਸ ਹੋਣ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਦੇ ਕਰਕੇ ਵੀ ਭੰਬਲ ਭੂਸੇ ਦੇ ਵਿੱਚ ਜਿਹੜੇ ਦੀ ਉਹ ਫਸੇ ਹੋਏ ਨਜ਼ਰ ਆਉਂਦੇ ਆ, ਕਿਉਂਕਿ ਇੱਕ ਤਾਂ ਸਰਕਾਰ ਨੇ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਜਿਹਨੇ ਇਹ ਚੋਣ ਲੜਨੀ ਆ। ਦੂਜਾ ਇਹ ਵੀ ਕਿਹਾ ਜਾ ਰਿਹਾ ਕਿ 10ਵੀਂ ਪੜ੍ਹਿਆ ਜਿਹੜਾ ਦੀ ਮਿਨੀਮਮ ਹੋਣਾ ਚਾਹੀਦਾ। ਉਹਦੇ ਕਰਕੇ ਵੀ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਹੀਆਂ ਨੇ, ਹੋਊਗਾ ਕਿ ਨਹੀਂ ਹੋਊਗਾ, ਕੀ ਕੁਝ ਜਿਹੜਾ ਦੀ ਉਹ ਕਿਵੇਂ ਹੋਊਗਾ। ਕਾਂਗਰਸ ਜਿਹੜੀ ਕਿ ਇਹਨਾਂ ਪੰਚਾਇਤਾਂ ਤੋਂ ਤਕਰੀਬਨ ਦਹਾਕੇ ਤੋਂ ਦੂਰ ਆ, ਉਹ ਆਪਣੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਦੀ ਉਹ ਕਰ ਰਹੀ ਆ। ਉਹਦੇ ਵੱਲੋਂ ਸਿਆਸੀ ਮਸ਼ਕਾਂ ਜਿਹੜੀਆਂ ਦੀ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਦੁਬਾਰਾ ਪੰਚਾਇਤਾਂ ਦੇ ਉੱਤੇ ਕਾਬਜ਼ ਹੋਇਆ ਜਾ ਸਕੇ। ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਕਿ ਜਿਹੜਾ ਨਸ਼ਾ ਹੈ ਉਹਦੇ ਵਿਰੋਧ ਦੇ ਵਿੱਚ ਬਹੁਤ ਵੱਡੀ ਆਵਾਜ਼ ਜਿਹੜੀ ਹੈ ਜੀ ਉਹ ਉੱਠੀ ਹੋਈ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਮੁੱਖ ਮੰਤਰੀ ਜਿਹੜੇ ਨੇ ਦੁਪਹਿਰ ਦੇ ਸਮੇਂ ਇੱਕ ਵੱਡੇ ਪ੍ਰੋਗਰਾਮ ਦਾ ਐਲਾਨ ਜਿਹੜਾ ਜੀ ਉਹਨਾਂ ਨੇ ਕਰਨਾ ਹੈ, ਜਿਹੜਾ ਨਸ਼ੇ ਦੇ ਖਿਲਾਫ ਜਿਹਨੂੰ ਪ੍ਰਚਾਰਿਆ ਇਹ ਜਾ ਰਿਹਾ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਕਿ ਡਰੱਗ ਦੇ ਅਗੇਂਸਟ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਅਜਿਹਾ ਉਹਨੂੰ ਦਿੱਤਾ ਗਿਆ। ਕੀ ਇਹਦੇ ਵਿੱਚ ਆਉਂਦਾ ਇਹ ਤਾਂ ਅਜੇ ਪ੍ਰੈਸ ਕਾਨਫਰੰਸ ਜੋ ਦੁਪਹਿਰੇ ਹੋਊਗੀ ਉਦੋਂ ਪਤਾ ਲੱਗੂਗਾ। ਪਰ ਇੱਕ ਪਾਸੇ ਤਾਂ ਇੰਨੀ ਜਿਹੜਾ ਜੀ ਇਹ ਭਖਿਆ ਹੋਇਆ, ਹਰ ਜਗ੍ਹਾ ਦੇ ਉੱਤੇ ਇਹਦਾ ਚਰਚਾ ਹੈ, ਲੋਕਾਂ ਨੇ ਆਪਣੀ ਸੋਸ਼ਲ ਮੁਹਿੰਮ ਜਿਹੜੀ ਹੈ ਜੀ ਉਹ ਵਿੱਢੀ ਹੋਈ ਆ, ਉਸੇ ਤਰੀਕੇ ਨਾਲ ਚੱਲ ਰਹੀ ਹੈ। ਪਰ ਜੇ ਆਪਾਂ ਪੰਚਾਇਤ ਚੋਣਾਂ ਦੀ ਗੱਲ ਜਿਹੜੀ ਆ ਜੀ ਉਹ ਕਰੀਏ ਤਾਂ ਨਸ਼ਾ ਮੁਕਤ ਚੋਣਾਂ ਦੀ ਆਵਾਜ਼ ਜਿਹੜੀ ਆ ਅਜੇ ਨਹੀਂ ਆ ਰਹੀ ਕਿਸੇ ਜਗ੍ਹਾ ਤੋਂ। ਬੇਸ਼ੱਕ ਇੱਕ ਸੈਮੀਨਾਰ ਜਿਹੜਾ ਜੀ ਉਹ ਕੱਲ ਜ਼ਰੂਰ ਹੋਇਆ, ਜਿਹਦੇ ਵਿੱਚ ਪੰਚਾਇਤ ਚੋਣਾਂ ਦੇ ਵਿੱਚ ਨਸ਼ੇ ਵੰਡਣ ਵਾਲਿਆਂ ਦੇ ਬਾਈਕਾਟ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ। ਪਰ ਏਦਾਂ ਦੇ ਜਿਹੜੇ ਸੈਮੀਨਾਰ ਨੇ ਉਹ ਮੀਟਿੰਗਾਂ ਤੱਕ ਸੀਮਤ ਰਹਿ ਜਾਂਦੇ ਆ। ਗਰਾਊਂਡ ਲੈਵਲ ਦੇ ਉੱਤੇ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਨਹੀਂ ਜਾਂਦੀ। ਜਿਹੜਾ ਇਹ ਕਿ ਨਸ਼ਾ ਜਿਹੜਾ ਜੀ ਉਹ ਨਾ ਵੰਡਿਆ ਜਾਵੇ ਜਾਂ ਇਹ ਆਵਾਜ਼ ਜਿਹੜੀ ਹੈ ਜੀ ਉਹ ਨਹੀਂ ਉੱਠ ਰਹੀ। ਔਰ ਜਿਹੜੇ ਸਰਪੰਚੀ ਦੇ ਉਮੀਦਵਾਰ ਨੇ, ਜਦੋਂ ਤੋਂ ਉਹਨਾਂ ਨੂੰ ਕਨਸੂਆਂ ਇਹ ਮਿਲਣੀਆਂ ਸ਼ੁਰੂ ਹੋਈਆਂ ਤਕਰੀਬਨ ਪਿਛਲੇ 2 ਜਾਂ 3 ਹਫ਼ਤਿਆਂ ਤੋਂ, ਉਦੋਂ ਤੋਂ ਉਹਨਾਂ ਨੇ ਸ਼ਾਮ ਨੂੰ ਜਿਹੜਾ ਜੀ ਉਹ ਕੌੜੇ ਪਾਣੀ ਦੇ ਗਰਾਰੇ ਜਿਹੜੇ ਆ ਜੀ ਉਹ ਕਰਵਾਉਣੇ ਲੋਕਾਂ ਨੂੰ ਸ਼ੁਰੂ ਕਰ ਦਿੱਤੇ ਨੇ। ਇਹ ਅਜੇ ਉਦੋਂ ਤੱਕ ਚੱਲਣੇ ਆ ਜਦੋਂ ਤੱਕ ਵੋਟਾਂ ਜਿਹੜੀਆਂ ਜੀ ਉਹ ਨਹੀਂ ਪੈਂਦੀਆਂ। ਤੁਸੀਂ ਜਿੰਨਾ ਮਰਜ਼ੀ ਜਿਹੜਾ ਜੀ ਉਹ ਬੋਲੀ ਚੱਲੋ, ਜੋ ਮਰਜ਼ੀ ਜਿਹੜਾ ਜੀ ਉਹ ਕਹੀ ਚੱਲੋ, ਪਰ ਇਹ ਜਿਹੜੀ ਲਾਹਨਤ ਪੰਜਾਬ ਦੇ ਗਲ ਪੈ ਗਈ ਆ ਏਡੀ ਵੱਡੀ, ਇਹਦਾ ਕੋਈ ਹੱਲ ਜਿਹੜਾ ਜੀ ਉਹ ਨਿਕਲ ਸਕੂਗਾ ਤੇ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਲੱਥੀ ਕਹਾਣੀ ਕਿੱਧਰ ਨੂੰ ਜਿਹੜੀ ਹੈ ਜੀ ਉਹ ਜਾਂਦੀ ਹੈ ਜੀ। ਸਥਾਨਕ ਸਰਕਾਰਾਂ ਦੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਹੋਰੀ ਅਕਸਰ ਖੁਲਾਸੇ ਜਿਹੜੇ ਆ ਜੀ ਉਹ ਕਰਦੇ ਆ, ਵੱਡੇ ਖੁਲਾਸੇ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਆ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜਿਹੜੇ ਮੰਤਰੀ ਨੇ ਉਹ ਪ੍ਰੈਸ ਕਾਨਫਰੰਸਾਂ ਕਰਕੇ ਨਹੀਂ ਦੱਸਦੇ ਹੁੰਦੇ ਕਿ ਕਿੱਥੇ ਕਿੱਥੇ ਗਲਤ ਹੋਇਆ, ਬਲਕਿ ਉਹ ਮਾਮਲਾ ਦਰਜ ਕਰਦੇ ਹੁੰਦੇ ਆ। ਪਰ ਨਵਜੋਤ ਸਿੰਘ ਸਿੱਧੂ ਹੋਰੀ ਜਿਹਨਾਂ ਦੀਆਂ ਜਿਹੜੀਆਂ ਵਾਗਾਂ ਨੇ ਉਹ ਹਮੇਸ਼ਾ ਖਿੱਚ ਕੇ ਰੱਖੀਆਂ ਜਾਂਦੀਆਂ ਨੇ ਕਿ ਉਹ ਜ਼ਿਆਦਾ ਕਿਤੇ ਅੱਗੇ ਨਾ ਨਿਕਲ ਜਾਣ। ਪਰ ਉਹ ਇੱਕ ਨਵਾਂ ਤਰੀਕਾ ਜਿਹੜਾ ਜੀ ਉਹ ਅਪਣਾ ਰਹੇ ਨੇ, ਚਾਹੇ ਉਹ ਹਵਾਈ ਜਹਾਜ਼ ਦੇ ਝੂਟੇ ਹੋਣ ਤੇ ਚਾਹੇ ਹੁਣ ਜਿਹੜਾ ਮੀਡੀਆ ਦੇ ਉੱਤੇ ਜਿਹੜਾ ਅੰਨ੍ਹੇਵਾਹ ਖਰਚਿਆ ਗਿਆ ਪੈਸਾ ਹੋਵੇ ਉਹਦੀ ਜਾਣਕਾਰੀ ਉਹ ਦੇ ਰਹੇ ਨੇ। ਇਹ ਵੀ ਵੇਖਿਆ ਜਾਵੇ ਤਾਂ ਉਹਨਾਂ ਦਾ ਵੀ ਇਹ ਗਲਤ ਨਹੀਂ ਗਾ ਕਿ ਲੋਕਾਂ ਦੇ ਵਿੱਚ ਤਾਂ ਗੱਲ ਜਿਹੜੀ ਉਹ ਲਿਆਓ। ਜੇ ਸਰਕਾਰ ਉਹਨਾਂ ਨੂੰ ਨਹੀਂ ਮਾਮਲਾ ਦਰਜ ਕਰਨ ਦੇ ਰਹੀ ਤੇ ਉਹ ਵੱਖਰੀ ਗੱਲ ਹੈ। ਹੁਣ ਉਹਨਾਂ ਨੇ ਕੁਝ ਹੋਰ ਵੱਡੇ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਜਿਹੜੇ ਬੇਸ਼ੱਕ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਤੇ ਸ਼ਾਸਨ ਦੇਣ ਦਾ ਨਾਅਰਾ, ਰਾਜ ਨਹੀਂ ਸੇਵਾ ਕਰਨ ਦਾ ਨਾਅਰਾ ਜਿਹੜਾ ਜੀ ਉਹ ਲਾਉਂਦੇ ਰਹੇ, ਪਰ ਜਿਹੜੇ ਸੂਚਨਾ ਅਧਿਕਾਰ ਤੇ ਕੈਗ ਰਿਪੋਰਟਾਂ ਤੋਂ ਇਹ ਸਿੱਧੂ ਸਾਹਿਬ ਨੇ ਇਹ ਕਿਹਾ ਕਿ ਇਹ ਸਾਬਤ ਹੋ ਰਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਲੋਕਾਂ ਤੋਂ ਟੈਕਸ ਤੇ ਮਾਲੀਏ ਦੇ ਰੂਪ ਦੇ ਵਿੱਚ ਇਕੱਠੇ ਕੀਤੇ ਗਏ ਪੈਸੇ ਦੀ ਸਰਕਾਰ ਨੇ ਰੱਜ ਕੇ ਦੁਰਵਰਤੋਂ ਕੀਤੀ। ਉਹਨਾਂ ਨੇ ਇਹ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਮਿਹਨਤ ਜਿਹੜੀ ਹੈ ਜੀ ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅਕਾਲੀ ਸਰਕਾਰ ਦੀਆਂ ਬੇਨੇਮੀਆਂ ਦੀ ਜਿਹੜੀ ਸੀ ਇਹ ਪਰਤ ਖੋਲਦੇ ਹੋਏ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਦੇ ਵੱਲੋਂ 16-17 ਦੇ ਵਿੱਚ ਇਸ਼ਤਿਹਾਰਬਾਜ਼ੀ ਦੇ ਨਾਂ ਦੇ ਉੱਤੇ 150 ਕਰੋੜ ਰੁਪਈਆ ਖਰਚ ਕੀਤਾ ਗਿਆ। ਸਰਕਾਰ ਨੇ ਫੇਸਬੁੱਕ ਤੇ ਗੂਗਲ ਦੇ ਉੱਤੇ 6 ਮਹੀਨਿਆਂ ਦੇ ਵਿੱਚ ਮਾਰਚ ਤੋਂ ਅਗਸਤ 16 ਤੱਕ ਜਿਹੜਾ ਸੀਗਾ ਇਹ 31,20,000 ਰੁਪਇਆ ਜਿਹੜਾ ਜੀ ਉਹ ਖਰਚਿਆ। ਔਰ ਕੈਗ ਨੇ ਆਪਣੀ ਰਿਪੋਰਟ ਦੇ ਵਿੱਚ ਪੰਜਾਬ ਸਰਕਾਰ ਦੀ ਬਜਾਏ ਬਾਦਲ ਸਰਕਾਰ ਲਿਖਣ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਫੋਟੋਆਂ ਲਾਉਣ ਦੇ ਉੱਤੇ ਵੀ ਸਵਾਲ ਖੜੇ ਕੀਤੇ। ਕੈਗ ਨੇ ਰਿਪੋਰਟ ਦੇ ਵਿੱਚ ਇਹ ਕਿਹਾ ਕਿ ਇਸ਼ਤਿਹਾਰ ਜਾਰੀ ਕਰਨ ਸਮੇਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਗਿਆ। ਬਾਦਲ ਪਰਿਵਾਰ ਦੇ ਉੱਤੇ ਜਿਹੜਾ ਸੀਗਾ ਜੀ ਉਹ ਸਟਾਇਰ ਕਰਦਿਆਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਜੇ ਹਵਾਈ ਜਹਾਜ਼ਾਂ, ਸੰਗਤ ਦਰਸ਼ਨਾਂ, ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਉਡਾਉਣ ਦੀ ਬਜਾਏ ਲੋਕਾਂ ਦੀ ਸੇਵਾ ਕੀਤੀ ਹੁੰਦੀ ਤਾਂ ਅਕਾਲੀ ਆਗੂਆਂ ਨੂੰ ਅੱਜ ਵਾਲੇ ਦਿਨ ਜਿਹੜੇ ਸੀ ਉਹ ਨਾ ਵੇਖਣੇ ਪੈਂਦੇ। ਉਹਨਾਂ ਨੇ ਕਿਹਾ ਕਿ ਸਰਕਾਰੀ ਪੂੰਜੀ ਜਿਹੜੀ ਆ ਉਹ ਲੁਟਾਉਣ ਵਾਲੇ ਸਾਰੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ, ਉਹ ਭਾਵੇਂ ਸਿਆਸੀ ਆਗੂ ਹੋਣ ਜਾਂ ਸਰਕਾਰੀ ਅਧਿਕਾਰੀ ਕਿਉਂ ਨਾ ਹੋਣ। ਪੰਜਾਬ ਸਰਕਾਰ ਨੇ ਸਾਲ 14-15 ਦੇ ਵਿੱਚ ਇਸ਼ਤਿਹਾਰਬਾਜ਼ੀ ਲਈ 20 ਕਰੋੜ ਰੁਪਏ, ਸਾਲ 16-17 ਦੇ ਵਿੱਚ 40 ਕਰੋੜ ਰੁਪਏ ਰੱਖੇ, 16-17 ਦੇ ਵਿੱਚ ਬਜਟ ਦੇ ਵਿੱਚ 150 ਕਰੋੜ ਰੁਪਏ ਰੱਖੇ, ਸਾਲ 16-17 ਦੇ ਸਤੰਬਰ ਮਹੀਨੇ ਦੇ ਵਿੱਚ ਅਖਬਾਰਾਂ, ਇਲੈਕਟ੍ਰੋਨਿਕਸ ਮੀਡੀਆ, ਰੇਡੀਓ ਤੇ ਥੀਏਟਰਾਂ ਦੇ ਵਿੱਚ 8 ਕਰੋੜ 88 ਲੱਖ 80,000 ਰੁਪਇਆ, ਅਕਤੂਬਰ ਦੇ ਵਿੱਚ 9 ਕਰੋੜ 4 ਲੱਖ 10,000 ਰੁਪਇਆ, ਨਵੰਬਰ ਦੇ ਵਿੱਚ 18 ਕਰੋੜ 92 ਲੱਖ 61,000 ਰੁਪਇਆ ਤੇ ਦਸੰਬਰ ਦੇ ਵਿੱਚ 30 ਕਰੋੜ 48 ਲੱਖ 35,000 ਰੁਪਇਆ ਜਿਹੜਾ ਸੀਗਾ ਜੀ ਉਹ ਅੰਨ੍ਹੇਵਾਹ ਲੁਟਾ ਦਿੱਤਾ। ਇਸ ਵੇਲੇ
ਮੀਂਹਾਂ ਦੇ ਮੌਸਮ ਦੇ ਵਿੱਚ ਬੇਸ਼ੱਕ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਤਾਂ ਨਹੀਂ ਪੈ ਰਹੇ, ਪੰਜਾਬ ਦੇ ਬਹੁਤ ਸਾਰੇ ਏਰੀਆ ਜਿਹੜੇ ਆ ਉਹ ਸੁੱਕੇ ਪਏ ਆ, ਪਰ ਰਾਜਸਥਾਨ, ਦਿੱਲੀ, ਹਰਿਆਣਾ ਇਹ ਜਲ ਥਲ ਜਿਹੜੇ ਆ ਜੀ ਉਹ ਹੋਏ ਪਏ ਆ। ਹਥਨੀ ਕੁੰਡ ਬਰਾਜ ਤੋਂ ਛੱਡਿਆ ਗਿਆ ਜਿਹੜਾ ਪਾਣੀ ਉਹ ਆਪਣਾ ਜਲਵਾ ਵਿਖਾਉਣ ਲੱਗਿਆ। ਚੰਡੀਗੜ੍ਹ ਯਮੁਨਾ ਨਗਰ ਜਿਹੜਾ ਹੈਗੀ ਸੜਕ ਹੈ ਇਹਦੇ ਤੇ ਪਾਣੀ ਘੁੰਮ ਰਿਹਾ। ਕਨਾਨੌਰ ਪੁਲਿਸ ਚੌਂਕੀ ਵੀ ਪਾਣੀ ਦੇ ਵਿੱਚ ਡੁੱਬ ਗਈ ਹੈ। ਜਿਹੜਾ ਇਹ ਨੈਸ਼ਨਲ ਹਾਈਵੇ ਆ ਇਹਦੇ ਨੇੜੇ ਪਿੰਡਾਂ ਦੇ ਵਿੱਚ ਕਈ ਫੁੱਟ ਪਾਣੀ ਭਰ ਗਿਆ, ਜਿਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਹਰਿਆਣੇ ਦੇ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਜਿਹੜੇ ਆ ਜੀ ਉਹ ਪੈਦਾ ਹੋ ਗਏ ਆ, ਔਰ ਜਿਹੜਾ 6,05,000 ਕਿਊਸੈਕ ਪਾਣੀ ਛੱਡਿਆ ਗਿਆ ਸੀਗਾ ਹਥਨੀ ਕੁੰਡ ਬਰਾਜ ਤੋਂ, ਜਿਹਦੇ ਕਰਕੇ ਹਰਿਆਣੇ ਦੇ ਵਿੱਚ ਇਹ ਹਾਲਾਤ ਜਿਹੜੇ ਆ ਜੀ ਪੈਦਾ ਹੋਏ ਆ। ਯਮੁਨਾ ਨਦੀ ਦੇ ਵਿੱਚ ਹੜ੍ਹ ਤੇ ਪਾਣੀ ਅਜੇ ਆਉਣਾ ਜਿਹੜਾ ਬਾਕੀ ਆ, ਛੱਡਿਆ ਹੋਇਆ ਜੀ ਅਜੇ ਪਿੱਛੋਂ ਜਿਹੜਾ ਯਮੁਨਾ ਦੇ ਵਿੱਚ ਆਏ ਹੜ੍ਹ ਕਰਕੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਜਿਹੜੀ ਸੈਂਕੜੇ ਏਕੜ ਫਸਲ ਹੈ ਉਹ ਬਰਬਾਦ ਜਿਹੜੀ ਹੈ ਜੀ ਉਹ ਹੋ ਗਈ ਹੈ। ਅਜੇ ਇਹ ਕਿਹਾ ਜਾ ਰਿਹਾ ਹੈ ਕਿ ਮੀਂਹ ਜਿਹੜਾ ਅਗਲੇ 2 ਫੁੱਟ ਹੋਰ ਇਹਨਾਂ ਏਰੀਆਜ਼ ਦੇ ਵਿੱਚ ਪੈਣ ਦੀ ਸੰਭਾਵਨਾ ਹੈ। ਅਕਸਰ ਕੁਝ ਕੁ ਮਹੀਨੇ ਜੀ ਉਹ ਚੁੱਪ ਰਹਿਣ ਤੋਂ ਬਾਅਦ ਅੰਨਾ ਹਜ਼ਾਰੇ ਫੇਰ ਜਿਹੜਾ ਜੀ ਉਹ ਲੈਂਦੇ ਆ, ਬੋਲ ਪੈਂਦੇ ਆ ਜੀ, ਔਰ ਉਹਨਾਂ ਦਾ ਨਾਮ ਦਾ ਜਿਹੜਾ ਜੀ ਉਹ ਜ਼ਿਕਰ ਹੋਣਾ ਸ਼ੁਰੂ ਹੋ ਜਾਂਦਾ। ਇੱਕ ਭੁੱਖ ਹੜਤਾਲ ਜਿਹੜੀ ਅਸਲ ਦੇ ਵਿੱਚ ਉਹਨਾਂ ਦੀ ਚਰਚਿਤ ਹੋ ਗਈ ਸੀ, ਉਸ ਤੋਂ ਬਾਅਦ ਅੰਨਾ ਹਜ਼ਾਰੇ ਦਾ ਜਿਹੜਾ ਜੀ ਉਹ ਜਲਵਾ ਨਹੀਂ ਚੱਲ ਸਕਿਆ, ਔਰ ਇਹ ਕਿਹਾ ਜਾਂਦਾ ਹੈ ਕਿ ਅਸਲ ਦੇ ਵਿੱਚ ਉਹ BJP ਦੇ ਇੱਕ ਵਰਕਰ ਵਜੋਂ ਜਿਹੜਾ ਜੀ ਉਹ ਵਿਚਰਦੇ ਆ, ਜਿਹਦੇ ਕਰਕੇ ਉਹਨਾਂ ਨੇ ਇੱਕ ਬਣੀ ਬਣਾਈ ਜਿਹੜੀ ਵੱਡੀ ਇੱਜ਼ਤ ਸੀ ਉਹ ਗਵਾ ਲਈ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ। ਹੁਣ ਅੰਨਾ ਹਜ਼ਾਰੇ ਨੇ ਫੇਰ ਕਿਹਾ ਕਿ ਉਹ ਕੇਂਦਰ ਦੇ ਵਿੱਚ ਲੋਕਪਾਲ ਦੀ ਨਿਯੁਕਤੀ ਦੇ ਵਿੱਚ ਦੇਰ ਦੇ ਵਿਰੋਧ ਦੇ ਵਿੱਚ ਕੇਂਦਰ ਸਰਕਾਰ ਖਿਲਾਫ 2 ਅਕਤੂਬਰ ਤੋਂ ਭੁੱਖ ਹੜਤਾਲ ਸ਼ੁਰੂ ਜਿਹੜੀ ਜੀ ਉਹ ਕਰਨਗੇ। ਅੰਨਾ ਹਜ਼ਾਰੇ ਨੇ ਫੇਰ ਅਪੀਲ ਕੀਤੀ ਹੈ ਕਿ ਉਹ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਉਹਨਾਂ ਦੀ ਮੁਹਿੰਮ ਦੇ ਵਿੱਚ ਸਾਥ ਦੇਣ। ਅੰਨਾ ਹਜ਼ਾਰੇ ਨੇ ਕਿਹਾ ਕਿ ਮੈਂ ਮਹਾਰਾਸ਼ਟਰ ਦੇ ਵਿੱਚ ਅਹਿਮਦਨਗਰ ਜ਼ਿਲ੍ਹੇ ਦੇ ਆਪਣੇ ਪਿੰਡ ਰਾਲੇਗੰਜ ਸਿੱਧੀ ਦੇ ਵਿੱਚ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਦੇ ਉੱਤੇ ਭੁੱਖ ਹੜਤਾਲ ਕਰੂੰਗਾ। ਉਹਨੇ ਕੇਂਦਰ ਨੂੰ ਇਹਦੀ ਕੇਂਦਰ ਸਰਕਾਰ ਦੀ ਨਿੰਦਿਆ ਕੀਤੀ ਤੇ ਕਿਹਾ ਕਿ ਇਹਨੇ ਪਹਿਲਾਂ ਭਰੋਸਾ ਦਿੱਤਾ ਸੀਗਾ ਕਿ ਲੋਕਪਾਲ ਦੀ ਨਿਯੁਕਤੀ ਕਰਨਗੇ, ਸੰਸਦ ਦੇ ਵੱਲੋਂ ਪਾਸ ਤੇ ਰਾਸ਼ਟਰਪਤੀ ਦੁਆਰਾ 14 ਦੇ ਵਿੱਚ ਸਾਈਨ ਕੀਤੇ ਗਏ ਲੋਕਪਾਲ ਬਿੱਲ ਨੂੰ ਅੱਗੇ ਤੋਰਨਗੇ। ਅੰਨਾ ਹਜ਼ਾਰੇ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਰੋਕ ਲਗਾਉਣ ਨੂੰ ਲੈ ਕੇ ਸਰਕਾਰ ਦੇ ਕੋਲੇ ਇੱਛਾ ਸ਼ਕਤੀ ਦੀ ਕਮੀ ਹੈ, ਇਸ ਲਈ ਉਹ ਬਹੁਤ ਸਾਰੇ ਕਾਰਨ ਜਿਹੜੇ ਦੱਸ ਰਹੀ ਹੈ ਤੇ ਲੋਕਪਾਲ ਦੀ ਨਿਯੁਕਤੀ ਦੇ ਵਿੱਚ ਦੇਰੀ ਕਰ ਰਹੀ ਹੈ। ਲੋਕਪਾਲ ਅੰਦੋਲਨ ਦਾ ਚਿਹਰਾ ਰਹੇ ਹਜ਼ਾਰੇ ਨੇ 11 ਦੇ ਵਿੱਚ 12 ਦਿਨ ਤੱਕ ਭੁੱਖ ਹੜਤਾਲ ਕੀਤੀ ਸੀਗੀ। ਉਦੋਂ ਪੂਰੇ ਦੇਸ਼ ਦਾ ਅਸਮ ਅੰਨਾ ਹਜ਼ਾਰੇ ਹੋਰਾਂ ਨੂੰ ਮਿਲਿਆ ਸੀ, ਔਰ ਬੱਚੇ ਦੀ ਜ਼ੁਬਾਨ ਦੇ ਉੱਤੇ ਅੰਨਾ ਹਜ਼ਾਰੇ ਹੋਰਾਂ ਦਾ ਨਾਮ ਆ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਦੀ ਬਿਆਨਬਾਜ਼ੀ, ਉਹਨਾਂ ਦੇ ਵੱਲੋਂ ਸਰਕਾਰ ਦੇ ਹੱਕ ਦੇ ਵਿੱਚ ਮੱਲੇ ਜਾਣ ਵਾਲੇ ਪੈਂਤੜੇ ਜਿਹੜੇ ਸੀਗੇ, ਉਹਨੇ ਲੋਕਾਂ ਦੇ ਮਨਾਂ ਤੋਂ ਅੰਨਾ ਹਜ਼ਾਰੇ ਨੂੰ ਜਿਹੜਾ ਸੀਗਾ ਜੀ ਉਹ ਦੂਰ ਇੱਕ ਟਾਈਪ ਦੇ ਨਾਲ ਕਰ ਦਿੱਤਾ। ਜਿਹੜੀ ਪਿਛਲੀ ਭੁੱਖ ਹੜਤਾਲ ਉਹਨਾਂ ਰੱਖੀ ਦਿੱਲੀ ਦੇ ਵਿੱਚ ਰੱਖ ਲਈ, ਔਰ ਜਿਹੜਾ ਇਹ ਕਿਹਾ ਗਿਆ ਕਿ ਦਿੱਲੀ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਸਾਰਾ ਇਹਦਾ ਇੰਤਜ਼ਾਮ ਕਰਕੇ ਦਿੱਤਾ। ਜਦੋਂ ਪੁੱਛਿਆ ਕਿਸੇ ਨਾਲ ਤੇ ਮਹਾਰਾਸ਼ਟਰ ਤੋਂ ਇੱਕ ਜਿਹੜਾ ਆਗੂ ਸੀਗਾ ਉਹ ਤੁਰਿਆ ਦਿੱਲੀ ਆ ਕੇ ਉਹਨੇ ਜੂਸ ਜਿਹੜਾ ਜੀ ਉਹ ਪਿਆ ਕੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਉਹਨੂੰ ਸਮਾਪਤ ਕਰਵਾ ਦਿੱਤਾ। ਲੋਕਾਂ ਦੇ ਵਿੱਚ ਇਹ ਵੀ ਚਰਚਾ ਗਿਆ ਕਿ ਮਹਾਰਾਸ਼ਟਰ ਤੋਂ ਚੱਲ ਕੇ ਦਿੱਲੀ ਆ ਕੇ ਭੁੱਖ ਹੜਤਾਲ ਕੀਤੀ, ਕਾਹਦੇ ਲਈ ਐਵੇਂ ਖਰਚਾ ਪਾਉਣਾ ਸੀ, ਮਹਾਰਾਸ਼ਟਰ 'ਚ ਭੁੱਖ ਹੜਤਾਲ ਕਰ ਲੈਂਦੇ, ਉੱਥੇ ਹੀ ਜੂਸ ਜਿਹੜਾ ਜੀ ਉਹ ਪਿਆ ਤੇ ਕੰਮ ਜਿਹੜਾ ਸੀ ਉਹ ਖਤਮ ਹੋ ਜਾਂਦਾ। ਜਿਹੜੇ ਪੁਰਾਣੀਆਂ ਕਹਾਣੀਆਂ ਨੇ ਉਹਨਾਂ ਦਾ ਅੱਜ ਵੀ ਬੜੇ ਮਾਇਨੇ ਨੇ। ਇੱਕ ਆ ਜਿਹੜਾ ਰੌਲਾ ਪਾਉਂਦਾ ਸੀ ਸ਼ੇਰ ਆਇਆ, ਲੋਕ 1-2 ਵਾਰੀ ਆਏ ਤੇ ਮੁੜ ਕੇ ਜਿਹੜਾ ਜੀ ਉਹ ਆਉਣੋਂ ਹਟ ਗਏ। ਕੁਛ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਅੰਨਾ ਹਜ਼ਾਰੇ ਹੋਰਾਂ ਦੇ ਜਿਹੜਾ ਜੀ ਉਹ ਬਣੇ ਹੋਏ ਨੇ। ਪਿਛਲੇ ਸਾਲਾਂ ਤੋਂ ਲੋਕਪਾਲ ਦੇ ਮਾਮਲੇ ਦੇ ਵਿੱਚ ਜੋ ਉਹਨਾਂ ਨੇ ਕੱਚੀਆਂ ਗੱਲਾਂ ਜਿਹੜੀਆਂ ਜੀ ਉਹ ਕੀਤੀਆਂ ਨੇ, ਇਸ ਕਰਕੇ ਲੋਕ ਉਹਨਾਂ ਦੇ ਉੱਤੇ ਉਸੇ ਆਜੜੀ ਦੇ ਤਰੀਕੇ ਦੇ ਨਾਲ ਸ਼ਾਇਦ ਭਰੋਸਾ ਕਰਨ ਹੁਣ ਜਿਹੜਾ ਜੀ ਉਹ ਹਟ ਗਏ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਇੱਦਾਂ ਹੀ ਅਸੀਂ ਲੈਂਦੇ ਇਜਾਜ਼ਤ ਜੀ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।